ਪਰ ਅਫਸੋਸ ਦੀ ਗੱਲ ਇਹ ਆ ਵੀ ਐਡੀ ਵੱਡੀ ਜਿਹੜੀ ਚਰਚਾ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਹੋਵੇ ਤੇ ਕੈਨੇਡਾ 'ਚ ਬੈਠਾ ਜਿਹੜਾ ਪੰਜਾਬੀ ਮੀਡੀਆ ਆ ਉਹ ਕਿਤੇ ਨਾ ਕਿਤੇ ਚੁੱਪ ਬੈਠਾ ਹੋਵੇ, ਇਹ ਜ਼ਰੂਰ ਲੋਕਾਂ ਨੂੰ ਬਹੁਤ ਜ਼ਿਆਦਾ ਖੜਕ ਰਿਹਾ ਹੈਗਾ। ਕਿਤੇ ਨਾ ਕਿਤੇ ਨਹੀਂ 100% ਚੁੱਪ ਬੈਠਾ ਹੋਵੇ। ਸੋ ਇੰਡੀਅਨ ਆਊਟਲੈਟਸ ਅੱਜ ਤੱਕ ਜ਼ੀ ਨਿਊਜ਼ 14 ਟਾਈਮਸ ਸਟਰੋਂਗਰ ਆ ਕੈਨੇਡੀਅਨ ਆਊਟਲੈਟਸ ਨਾਲੋਂ, CBC CTV ਨਿਊਜ਼ ਨਾਲੋਂ। ਸੋ ਮੋਦੀ ਦਾ ਹੀ ਮੀਡੀਆ ਹੈਗਾ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਇਹ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਪਈ ਜੇ ਪ੍ਰਾਈਮ ਮਿਨਿਸਟਰ ਮੋਦੀ ਦਾ ਮੀਡੀਆ, ਪਰ ਜੋ ਉਹ ਇਨਫੋਰਮੇਸ਼ਨ ਫੈਲਾ ਰਿਹਾ, ਸਪਰੈਡਿੰਗ ਡਿਸਇਨਫੋਰਮੇਸ਼ਨ ਇੰਟਰਨੈਸ਼ਨਲੀ, ਤੇ ਅਸੀਂ ਉਹਨਾਂ ਦੇ ਚੈਨਲ ਲਵਾ ਕੇ ਉਹ ਚੈਨਲਾਂ ਦੇ ਉੱਤੇ ਉਹ ਦੇਖ ਰਹੇ ਆ ਤੇ ਉਹ ਸਾਡੇ ਉੱਤੇ ਜਿਹੜਾ ਕੀ ਅਸਰ ਕਰ ਰਿਹਾ। ਸੋ ਕੱਲਾ ਟੀਵੀ ਤੋਂ ਬਿਨਾ ਟਵਿੱਟਰ, YouTube, Facebook ਇਹਨਾਂ ਦੇ ਉੱਤੇ ਵੀ ਕਹਿੰਦੇ ਵੀ ਜਿਹੜਾ ਨੈਰੇਟਿਵ ਆ ਸਿਰਜਿਆ ਜਾਂਦਾ ਹੈ, ਕਿਉਂਕਿ ਇੰਡੀਆ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਆ। ਜਿਹੜਾ ਮੋਦੀ ਸਰਕਾਰ ਦਾ BJP ਦਾ IT ਵਿੰਗ ਹੈਗਾ, ਉਹਨਾਂ ਨੇ ਹਜ਼ਾਰਾਂ ਲੋਕ ਭਰਤੀ ਕੀਤੇ ਆ ਤੇ ਉਹ ਕਹਿੰਦੇ ਵੀ ਵੱਧ ਤੋਂ ਵੱਧ ਝੂਠੀ ਇਨਫੋਰਮੇਸ਼ਨ ਫੈਲਾ ਕੇ ਉਹਨਾਂ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਉਹਨਾਂ ਨੂੰ ਵਿਊ ਕਰਨਾ, ਉਹ ਮਿਲੀਅਨਸ ਦੇ ਵਿੱਚ ਆ ਜਾਂਦਾ ਹੈਗਾ। ਰੀਸੈਂਟਲੀ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਤੁਸੀਂ ਵੀ ਦੇਖਿਆ ਹੋਣਾ, ਆਪਾਂ ਵੀ ਉਹ ਜੋ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕੈਨੇਡਾ ਦੇ ਹਾਈ ਕਮਿਸ਼ਨਰ ਟੂ ਇੰਡੀਆ ਕੈਮਰਨ ਮੈਕਵੇ ਵੱਲੋਂ, ਉਹ ਜਦੋਂ ਕਾਨਫਰੰਸ ਕਰਕੇ ਉੱਥੋਂ ਵਾਪਸ ਜਾਣ ਲੱਗੇ ਤੇ ਉਹ ਇਸ ਤਰ੍ਹਾਂ ਸ਼ੋਅ ਕੀਤਾ ਗਿਆ ਮੀਡੀਆ ਤੇ ਵੀ ਸ਼ਾਇਦ ਉਹ ਕਿਸੇ ਜਰਨਲਿਸਟ ਦੇ ਨਾਲ ਲੜ ਕੇ ਗਏ ਹੋਣ, ਉਹ ਅਨਕੋਆਪਰੇਟਿਵ ਹੋਣ ਤੇ ਡਿਸਰੈਸਪੈਕਟਫੁਲ ਹੋਣ। ਸੋ ਉਹ ਜਿਹੜੀ ਵੀਡੀਓ ਆ, ਕਹਿੰਦੇ ਵੀ ਮਿਲੀਅਨਸ ਆਫ ਟਾਈਮ ਉਹ ਵੀਡੀਓ ਦੇਖੀ ਗਈ ਜਦੋਂ ਉਹ ਇੰਡੀਆ ਦੇ ਮਿਨਿਸਟਰ ਆਫ ਜਿਹੜਾ ਐਕਸਟਰਨਲ ਅਫੇਅਰਸ ਆ ਉਹਦੇ ਆਫਿਸ ਚੋਂ ਬਾਹਰ ਨਿਕਲੇ ਸੀ। ਜਿਸ ਟਾਈਮ ਦੇ ਉੱਤੇ 5 ਜਿਹੜੇ ਕੈਨੇਡਾ ਵਾਲਿਆਂ ਨੇ ਡਿਪਲੋਮੇਟ ਤੇ ਇੱਥੇ ਦਾ ਐਂਬੈਸਡਰ ਇੰਡੀਆ ਦਾ ਕੱਢ ਦਿੱਤਾ ਸੀ, ਤੇ ਬਾਅਦ ਚ ਇੰਡੀਆ ਵਾਲਿਆਂ ਨੇ ਜਦੋਂ ਬੇਸਿਕਲੀ ਨਾਂ ਲਿਆ ਸੀਗਾ ਟਰੂਡੋ ਹੋਣਾ ਨੇ ਸਿੱਧਾ ਵੀ ਭਾਰਤ ਸਰਕਾਰ ਦਾ ਹੱਥ ਆ ਜੀ। ਸੋ ਇਸ ਚੀਜ਼ ਤੋਂ ਬਾਅਦ ਕਹਿੰਦੇ ਵੀ ਅਨੋਨਿਮਸ ਥ੍ਰੈਟਸ ਜਿਹੜੀਆਂ ਡਾਕੂਮੈਂਟਡ ਆ ਕੈਨੇਡੀਅਨ ਹਾਈ ਕਮਿਸ਼ਨ ਸਟਾਫ ਦੇ ਅਗੇਂਸਟ ਕੀਤੀਆਂ ਗਈਆਂ, ਤੇ ਮੋਦੀ ਅਲਾਈਨਡ ਇਨਫਲੂਐਂਸਰਸ ਜਿਹੜੇ ਆ ਉਹਨਾਂ ਨੇ ਸਟੋਰੀਆਂ ਰਨ ਕੀਤੀਆਂ ਵੀ ਕੈਨੇਡਾ ਜਿਹੜਾ ਖਾਲਿਸਤਾਨੀ ਟੈਰਰਿਸਟ ਦੀ ਸਪੋਰਟ ਕਰ ਰਿਹਾ ਹੈਗਾ, ਜਦ ਕਿ ਭਾਰਤ ਵਾਲੇ ਹਮੇਸ਼ਾ ਕਹਿੰਦੇ ਰਹਿੰਦੇ ਜੀ ਸਾਡੇ ਜਿਹੜੇ ਡਿਪਲੋਮੇਟਸ ਆ ਜਾਂ ਐਂਬੈਸਡਰਸ ਆ ਉਹਨਾਂ ਦੀ ਲਾਈਫ ਨੂੰ ਖਤਰਾ ਹੈ। ਕਿਤੇ ਵੀ ਇੱਕ ਇਨਸੀਡੈਂਟ ਨਹੀਂ ਆਈ ਹੈਗੀ ਜਿੱਥੇ ਉਹਨਾਂ ਨੂੰ ਕਿਸੇ ਨੇ ਹੈਕਲ ਕੀਤਾ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੋਵੇ। ਸੋ ਮੋਦੀ ਅਲਾਈਨਡ ਆਊਟਲੈਟਸ ਵਾਰ-ਵਾਰ ਜਿਹੜੇ ਕੈਨੇਡਾ ਨੂੰ ਅਕਿਊਜ਼ ਕਰਦੇ ਆ ਵੀ ਉੱਥੇ ਖਾਲਿਸਤਾਨੀ ਐਕਸਟਰੀਮਿਜ਼ਮ ਹੈਗਾ ਆ, ਜਿਹੜੀਆਂ ਝੂਠੀਆਂ ਸਟੋਰੀਆਂ ਜਿਹੜੀਆਂ ਫੈਲਾਉਂਦੇ ਆ, ਸਿੱਖ ਡਾਇਸਪੋਰਾ ਦੇ ਅਗੇਂਸਟ ਸਸਪੀਸ਼ਨ ਕ੍ਰੀਏਟ ਕਰਦੇ ਹੈਗੇ ਆ। ਬਹੁਤ ਹਾਈ ਲੈਵਲ ਜਿਹੜੇ ਉਹਨਾਂ ਦੇ ਹਾਈ ਪ੍ਰੋਫਾਈਲ ਕਮੈਂਟੇਟਰਸ ਹੈਗੇ, ਜਿੱਦਾਂ ਆਨੰਦ ਰਗਾਨਾਥਨ ਹੈਗਾ, ਉਹ ਵਾਰ-ਵਾਰ ਜਦੋਂ ਵੀ ਸ਼ੋਅ ਕਰਦਾ ਕੈਨੇਡਾ ਦੇ ਸਿੱਖਾਂ ਨੂੰ ਜੋ 1985 ਦੇ ਵਿੱਚ ਏਅਰ ਇੰਡੀਆ ਬੋmbਿੰਗ ਕਰਕੇ ਜਿਹੜਾ ਇੱਕ ਜਹਾਜ਼ ਗਿਰਿਆ ਸੀ ਉਹਦੇ ਨਾਲ ਜਿਹੜਾ ਅਟੈਚ ਕਰਦਾ ਹੈਗਾ, ਜਦ ਕਿ ਅੱਜ ਦੀ ਡੇਟ ਦੇ ਵਿੱਚ ਕੈਨੇਡਾ 'ਚ ਸਿੱਖ ਜਿਹੜੇ ਉਹ ਪਟੀਸ਼ਨ ਸਾਈਨ ਕਰ ਰਹੇ ਆ ਵੀ ਜਿਹੜੀ 1985 ਦੇ ਵਿੱਚ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਸੀ ਉਹਦੀ ਦੁਬਾਰਾ ਕੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਕਿਉਂਕਿ ਜੋ ਕੁਝ ਪਿਛਲੇ ਸਾਲ ਦੇ ਵਿੱਚ ਦੇਖਿਆ ਆ ਤੇ ਸਿੱਖ ਜਿਹੜੇ ਆ ਉਹ ਇਹ ਬਲੀਵ ਕਰਦੇ ਆ ਵੀ ਉਸ ਸਮੇਂ ਉਸ ਜਹਾਜ਼ ਨੂੰ ਸਿੱਟਣ ਦੇ ਵਿੱਚ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈਗਾ ਆ, ਵੀ ਸਿੱਖਾਂ ਨੂੰ ਬਿਨਾਂ ਵਜ੍ਹਾ ਦੇ ਉੱਤੇ ਜਿਹੜਾ ਬਦਨਾਮ ਕੀਤਾ ਜਾ ਰਿਹਾ ਹੈਗਾ। ਬਿਲਕੁਲ। RRM ਕੈਨੇਡਾ ਨੇ ਇਹ ਵੀ ਡਾਕੂਮੈਂਟ ਕੀਤਾ ਵੀ ਜਿਹੜੇ ਹਾਈ ਕਮਿਸ਼ਨ ਸਟਾਫ ਆ ਉਹਨਾਂ ਨੂੰ ਅਨੋਨਿਮਸ ਥ੍ਰੈਟ ਵੀ ਜਿਹੜੇ ਆ ਉਹ ਦਿੱਤੇ ਗਏ ਜਦ ਮੋਦੀ ਅਲਾਈਨਡ ਇਨਫਲੂਐਂਸਰਸ ਨੇ ਮੀਡੀਆ ਦੇ ਵਿੱਚ ਟਵਿੱਟਰ ਦੇ ਉੱਤੇ ਜਿਹੜੀਆਂ ਨਿਊਜ਼ ਆ ਉਹ ਸ਼ੇਅਰ ਕੀਤੀਆਂ ਸੀਗੀਆਂ। ਕੈਨੇਡਾ ਦੇ ਬਾਰੇ ਜਿਹੜੇ ਇਹ ਰਿਪੋਰਟ ਜਿਹੜੀ ਉਹ ਦੱਸਦੀ ਹੈ ਵੀ ਕਿਸ ਤਰੀਕੇ ਦੇ ਨਾਲ ਗਲਤ ਅਫਵਾਹਾਂ, ਗਲਤ ਚੀਜ਼ਾਂ ਜਿਹੜੀਆਂ ਫੈਲਾਈਆਂ ਜਾਂਦੀਆਂ। ਕੈਨੇਡਾ ਕਹਿੰਦੇ ਵੀ ਸੇਫਗਾਰਡ ਕਰਦਾ ਟੈਰਰਿਸਟ ਤੇ ਐਕਸਟਰੀਮਿਸਟ ਫੋਰਸਿਸ ਨੂੰ। ਟਾਈਮਜ਼ ਨਾਓ, CNN, ਨਿਊਜ਼ 18 ਵਰਗੇ ਜਿਹੜੇ ਲੋਕ ਆ ਉਹ ਇਸ ਤਰੀਕੇ ਦੇ ਨਾਲ ਇਨਫਲੂਐਂਸਰ ਜਿਹੜੇ ਆ ਉੱਥੋਂ ਦੀ ਪਬਲਿਕ ਨੂੰ ਗਲਤ ਅਫਵਾਹਾਂ ਫੈਲਾ ਰਹੇ ਨੇ ਜੀ। ਸੋ ਬਿਲਕੁਲ ਹੁਣ ਇਹ ਤੁਹਾਡੇ ਸਾਹਮਣੇ ਆ ਵੀ ਜੇ ਕੋਈ ਇੱਥੇ ਦਾ ਮੀਡੀਆ, ਮੰਨ ਲਓ ਵੀ ਪੰਜਾਬੀ ਰੇਡੀਓ USA, ਆਪਾਂ ਜੋ ਕੁਝ ਦੁਨੀਆ 'ਚ ਵਾਪਰ ਰਿਹਾ ਆ ਆਪਣੇ ਕੋਲੋਂ ਕੋਈ ਸਟੋਰੀ ਨਹੀਂ ਸੁਣਾਣੇ ਤੁਹਾਨੂੰ, ਸਾਰੀਆਂ ਜੋ ਵੀ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ, ਵਾਲ ਸਟਰੀਟ ਜਰਨਲ, ਜਿੰਨੀਆਂ BBC, ਗਾਰਡੀਅਨ, ਟੋਰਾਂਟੋ ਗਲੋਬ ਐਂਡ ਮੇਲ, ਵੈਨਕੂਵਰ ਸਨ, ਜੋ ਉਹਨਾਂ 'ਚ ਵਾਪਰਦਾ ਉਹੀ ਆਪਾਂ ਸ਼ੇਅਰ ਕਰਦੇ ਹਾਂ। ਜੇ ਸਾਡੇ ਚੈਨਲ ਇੰਡੀਆ ਦੇ ਵਿੱਚ ਬੰਦ ਕੀਤੇ ਜਾਂਦੇ ਆ ਤੇ ਇੰਡੀਆ ਦੇ ਜਿਹੜੇ ਇੰਨੇ ਚੈਨਲ ਆ ਉਹ ਕੈਨੇਡਾ ਦੇ ਵਿੱਚ
ਜਿਹੜੀ ਆ ਮਿਸ ਇਨਫੋਰਮੇਸ਼ਨ ਫੈਲਾ ਰਹੇ ਆ। ਆਪਾਂ ਤਾਂ ਕੋਈ ਗਲਤ ਇਨਫੋਰਮੇਸ਼ਨ ਨਹੀਂ ਦੇ ਰਹੇ। ਜੇ ਕਿਤੇ ਪ੍ਰੋਟੈਸਟ ਹੋ ਰਿਹਾ, ਜੇ ਕਿਤੇ ਵੋਟਿੰਗ ਹੋ ਰਿਹਾ, ਆਪਾਂ ਤਾਂ ਦਿਖਾ ਹੀ ਰਹੇ ਆ ਨਾ ਵੀ ਬਿਲਕੁਲ ਆਹ ਹੋ ਰਿਹਾ ਹੈਗਾ ਆ। ਪਰ ਜੇ ਇੰਡੀਆ ਵਾਲੇ ਇੰਨੀ ਗਲਤ ਇਨਫੋਰਮੇਸ਼ਨ ਫੈਲਾ ਰਹੇ ਆ ਤੇ ਉਹਨਾਂ ਦੇ ਚੈਨਲ ਜਿਹੜੇ ਭਾਰਤ ਸਰਕਾਰ ਦੇ ਜਿਹੜੇ ਟੀਵੀ ਆ ਉਹ ਬਿਲਕੁਲ ਉੱਥੇ ਚੱਲ ਰਹੇ ਹੈਗੇ ਆ। ਤੁਸੀਂ ਇਹ ਜਿਹੜਾ ਹਰਜੋਤ ਸਿੰਘ ਜੀ ਡੈਮੋਕ੍ਰੇਸੀ ਦਾ ਫਰਕ ਆ। ਬਿਲਕੁਲ ਇਹੀ ਡੈਮੋਕ੍ਰੇਸੀ ਦਾ ਬਿਲਕੁਲ ਜਿਹੜੀ ਗੱਲ ਤੁਸੀਂ ਸਹੀ ਕਹੀ ਵੀ ਫਰਕ ਆ। ਹੁਣ ਉੱਥੋਂ ਦੇ ਜਿਹੜੇ ਚੈਨਲਸ ਆ ਉਹ ਲਾਰੈਂਸ ਬਿਸ਼ਨੋਈ ਨੂੰ ਸਿਰ ਤੇ ਬਿਠਾ ਕੇ ਬੈਠੇ ਆ। ਉਹਨੂੰ ਜੀ ਰਾਸ਼ਟਰਵਾਦੀ ਜਿਹੜਾ ਉਹ ਬਣਾਇਆ ਆ। ਉਹ ਏਦਾਂ ਕਹਿੰਦੇ ਆ ਵੀ ਇਹਨਾਂ ਨੂੰ ਜਿਹੜਾ ਉਹ ਮਾਰ ਦੋ। ਬਾਹਰ ਆ ਕੇ ਜਿਹੜਾ ਇਹਦੇ ਤੋਂ ਇਹ ਜਿਹੜਾ ਕੰਮ ਜਿਹੜਾ ਉਹ ਕਰਵਾਇਆ ਜਿਹੜਾ ਉਹ ਜਾਵੇ। ਇੱਥੋਂ ਇਹੀ ਆ ਵੀ ਤੂਲ ਦੇ ਰਹੇ ਆ। ਉੱਥੇ ਇੱਕ ਦੋ ਜਿਹੜੇ ਚੈਨਲ ਹੈਗੇ ਆ ਹਰਜੋਤ ਸਿੰਘ ਜੀ ਵੀ ਜਿਹੜੇ ਕਹਿ ਲਓ ਵੀ ਵਾਚ ਡੌਗ ਆ, ਮੀਡੀਆ ਵਾਚ ਡੌਗ ਆ। ਉਹ ਨੋਟ ਕਰਦੇ ਨੇ, ਕਹਿੰਦੇ ਵੀ ਇੱਕ ਨਿਊਜ਼ ਲਾਂਡਰੀ ਕਰਕੇ ਉਹਨਾਂ ਨੇ ਨੋਟ ਕੀਤਾ ਵੀ ਮਿਸ਼ਰਾ ਜਿਹੜਾ ਉਹ ਜਾਣਬੁੱਝ ਕੇ ਜਿਹੜਾ ਆ ਇੱਕ ਆਈਡੀਏ ਨੂੰ ਸਪਿਨ ਜਿਹੜਾ ਉਹ ਕਰ ਦਿੰਦਾ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆ। ਹੁਣ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਬਾਰੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਗਲਤ ਪ੍ਰਚਾਰ ਕੀਤਾ, ਇਹ ਕਿਸੇ ਤੋਂ ਲੁਕਿਆ ਛਿਪਿਆ ਥੋੜ੍ਹੀ ਹੈਗਾ ਆ ਵੀ ਜਿਸ ਨੂੰ ਇੰਡੀਆ ਦੇ ਵਿੱਚ ਉਹਨਾਂ ਨੇ ਟੈਰਰਿਸਟ ਐਲਾਨਿਆ ਹੈਗਾ ਆ ਵੀ ਉਹ ਕਿਸ ਤਰੀਕੇ ਦੇ ਨਾਲ ਗਲਤ ਚੀਜ਼ਾਂ ਹੀ ਜਿਹੜੀਆਂ ਉਹ ਫੈਲਾਈ ਜਾਂਦਾ ਆ। ਯਾਦ ਹੋਣਾ ਰੀਸੈਂਟਲੀ ਇੱਕ ਇਹਨਾਂ ਨੇ ਵੀਡੀਓ ਗੋਲੀਆਂ ਚਲਾਉਂਦਿਆਂ ਦੀ ਸੈਕੰਡ ਅਮੈਂਡਮੈਂਟ ਦਾ ਇੱਥੇ ਰੂਲ ਫਾਲੋ ਕਰਦੇ ਆ। ਕੈਨੇਡਾ 'ਚ ਵੀ ਲੋਕਾਂ ਕੋਲ ਬਹੁਤ ਸਾਰੇ ਕੋਲ ਗਨਸ ਚਲਾਉਂਦੇ ਆ, ਰੇਂਜ ਦੇ ਉੱਤੇ ਜਾਂਦੇ ਆ ਤੇ ਉਹ ਕਰਦੇ ਆ। ਉਹ ਕਿਸੇ ਹੋਰ ਦੀਆਂ ਫੋਟੋਆਂ ਜਿਹੜੀਆਂ ਵੀਡੀਓਜ਼ ਆ ਦਿਖਾ ਕੇ ਕਹੀ ਜਾਂਦੇ ਸੀਗੇ ਵੀ ਇਹ ਭਾਈ ਨਿੱਜਰ ਆ, ਵੀ ਆਹ ਦੇਖੋ ਜੀ ਆਹ ਦਾ ਟ੍ਰੇਨਿੰਗ ਦੇ ਉਹ ਲੈਣ ਆ। ਟਰੂਡੋ ਹੁਣਾਂ ਦੇ ਬਾਰੇ ਉਹਨਾਂ ਨੇ ਗਲਤ ਪ੍ਰਚਾਰ ਕਰਨਾ। ਇੱਥੋਂ ਤੱਕ ਕਿ ਇਦਾਂ ਦੀਆਂ ਗੱਲਾਂ ਬੇਤੁਕੀਆਂ ਮਾਰਦੀਆਂ ਵੀ ਪਾਕਿਸਤਾਨ ਦੀ ਸਰਕਾਰੀ ਜਿਹੜੇ ਐਲੀਮੈਂਟ ਆ ਉਹ ਕੈਨੇਡਾ ਦੇ ਵਿੱਚ ਮੈਨੂਪੂਲੇਟ ਕਰ ਰਹੇ ਆ, ਇੰਡੀਆ ਨੂੰ ਟਾਰਗੇਟ ਜਿਹੜਾ ਉਹ ਬਣਾ ਰਹੇ ਹੈਗੇ ਆ। ਪੀਐਮ ਜਿਹੜੇ ਉੱਥੋਂ ਦੇ ਟਰੂਡੋ ਆ ਉਹਨਾਂ ਦੇ ਬਾਰੇ ਧੱਕੇ ਦੇ ਨਾਲ ਜਿਹੜੇ ਇਨਸੀਡੈਂਟ ਆ ਉਹ ਬਣਾਉਣੇ। ਯਾਦ ਹੋਣਾ ਜਦ ਭਾਰਤ ਨੂੰ ਗਿਆ ਸੀਗਾ ਟਰੂਡੋ, ਚੰਗੀ ਬੇਇੱਜ਼ਤੀ ਉਦੋਂ ਉਹਨਾਂ ਨੇ ਉੱਥੇ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਹ ਹੋਇਆ। ਉੱਥੇ ਇਹ ਵੀ ਕਹਿ ਦਿੱਤਾ ਗਿਆ ਜਦ ਮੋਦੀ ਨੂੰ ਮਿਲ ਕੇ ਇਹਨਾਂ ਨੇ ਕੰਨ 'ਚ ਕਿਹਾ ਸੀਗਾ ਵੀ ਭਾਈ ਤੁਹਾਡੇ ਖਿਲਾਫ ਸਾਡੇ ਕੋਲ ਸਬੂਤ ਹੈਗੇ ਆ, ਇਹਦੇ ਵਿੱਚ ਇਨਵੈਸਟੀਗੇਸ਼ਨ 'ਚ ਜਿਹੜਾ ਉਹ ਸਾਥ ਦਿਓ। ਤਾਂ ਉਦੋਂ ਇਹਨਾਂ ਨੇ ਇਹ ਪ੍ਰਚਾਰਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹ ਤੇ ਜੀ ਡਰੱਗ ਲੈਂਦਾ ਸੀਗਾ ਤੇ ਇਹਦਾ ਜਹਾਜ਼ ਨਹੀਂ ਜਿਹੜਾ ਉਹ ਉੱਡਣ ਦਿੱਤਾ। ਐਨਡੀਪੀ ਦੇ ਲੀਡਰ ਜਿਹੜੇ ਜਗਮੀਤ ਸਿੰਘ ਆ ਜੋ ਕਿ ਬਹੁਤ ਵੋਕਲ ਕ੍ਰਿਟਿਕ ਹੈਗੇ ਆ ਭਾਰਤ ਦੀ ਸਰਕਾਰ ਦੇ, ਭਾਰਤ ਦੀ ਰਜੀਮ ਦੇ, ਉਸ ਨੂੰ ਕਿਸ ਤਰੀਕੇ ਦੇ ਨਾਲ ਉਹ ਬਦਨਾਮ ਜਿਹੜਾ ਉਹ ਕਰਕੇ ਉਹਨਾਂ ਨੇ ਰੱਖਿਆ ਹੈਗਾ ਆ। ਸੋ ਕਹਿੰਦੇ ਵੀ ਇਸ ਤੋਂ ਇਲਾਵਾ ਇਹਨਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਉਸ ਤੇ ਰਾਸ਼ਟਰਵਾਦੀਆਂ ਆਊਟਲੈਟਸ ਹੈਗੀਆਂ ਆ ਜਿਹੜੀਆਂ ਆ ਉਹ ਇੱਕੋ ਟਾਈਮ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਉਹ ਦੇਖ ਰਹੀਆਂ ਆ। ਆਰਆਰਐਮ ਕੈਨੇਡਾ ਨੇ ਦੇਖਿਆ ਵੀ ਹਾਈ ਲੈਵਲ ਆਫ ਸਿਮਿਲੈਰਿਟੀਜ਼ ਹੈਗੀਆਂ ਆ ਇਹਨਾਂ ਦੀ ਟੋਨ ਤੇ ਟਾਈਪ ਆਫ ਨੈਰੇਟਿਵ ਦੇ ਵਿੱਚ, ਜਿਹੜਾ ਮੋਦੀ ਲਾਈਨਡ ਮੀਡੀਆ ਦੇ ਵਿੱਚ ਸਰਕੂਲੇਟ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ। ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਜਗਮੀਤ ਸਿੰਘ ਉਹਨਾਂ ਦੀ ਗੱਲਬਾਤ ਕੀਤੀ ਹੈ, ਕੱਲ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਸੀ ਵੀ ਮੈਂ ਜਦੋਂ ਪਾਰਲੀਮੈਂਟ 'ਚ ਬੈਠਦਾ ਮੇਰੇ ਨਾਲ ਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਕਿਊਬਕ ਸਟੇਟ ਤੋਂ ਆ ਤੇ ਉਹ ਆਪਣਾ ਆਜ਼ਾਦ ਮੁਲਕ ਮੰਗਦੇ ਆ ਤੇ ਆਪਾਂ ਉਹਨਾਂ ਨੂੰ ਅੱਤਵਾਦੀ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਬਰਾਬਰ ਬੈਠਦੇ ਆ ਤੇ ਹਰ ਇੱਕ ਦਾ ਹੱਕ ਹੈਗਾ ਆਪਣਾ ਮੁਲਕ ਮੰਗਣ ਦਾ। ਤੇ ਭਾਰਤ ਵਾਲੇ ਜੇ ਕੋਈ ਇੱਥੇ ਆਪਣੀ ਜਿਹੜੀ ਆ ਗੱਲਬਾਤ ਕਰਦਾ ਆਪਣੇ ਹੱਕਾਂ ਦੀ ਤੇ ਉਹਨਾਂ ਨੂੰ ਇੱਕਦਮ ਜਿਹੜੇ ਆ ਉਹ ਅੱਤਵਾਦੀ ਗਰਦਾਨਦੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਇਹ 10 ਪੇਜ ਦੀ ਰਿਪੋਰਟ ਆ, ਕੱਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੀ ਗਈ ਆ। ਹੈਡਿੰਗ ਮੈਂ ਦੱਸ ਦਿੰਦਾ, ਗੂਗਲ ਤੇ ਸਰਚ ਜ਼ਰੂਰ ਕਰ ਲਿਓ। ਜਿਹੜਾ ਹੈਡਿੰਗ ਇਹਦਾ ਹੈਗਾ ਆ ਪੋਟੈਂਸ਼ੀਅਲ ਫੋਰਨ ਇਨਫੋਰਮੇਸ਼ਨ ਮੈਨੀਪੂਲੇਸ਼ਨ ਐਂਡ ਇੰਟਰਫੀਰੈਂਸ ਫੋਲੋਇੰਗ ਪੀਐਮ ਸਟੇਟਮੈਂਟ ਔਨ ਕਿਲਿੰਗ ਆਫ ਹਰਦੀਪ ਸਿੰਘ ਨਿੱਜਰ। ਆਪਾਂ ਕੋਸ਼ਿਸ਼ ਕਰਾਂਗੇ ਜੇ ਫੇਸਬੁੱਕ ਤੇ ਵੀ ਇਹਦਾ ਜਿਹੜਾ ਲਿੰਕ ਆ ਉਹ ਪਾ ਦਿੱਤਾ ਜਾਵੇ। ਜਿੰਨਾ ਵੀ ਭਾਰਤ ਦਾ ਮੀਡੀਆ ਹੈਗਾ ਜਿਹੜਾ ਝੂਠ ਫੈਲਾਉਂਦਾ, ਜ਼ਹਿਰ ਫੈਲਾਉਂਦਾ ਹੈਗਾ ਆ, ਉਹ ਪੂਰੇ ਦਾ ਪੂਰਾ ਨਾਮ ਲੈ ਕੇ ਇਸ ਰਿਪੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ। ANI, ਸਮਿਤਾ ਪ੍ਰਕਾਸ਼, ਰਿਪਬਲਿਕ ਟੀਵੀ, ਗੌਰਵ ਆਰੀਆ, WION, ਜ਼ੀ ਨਿਊਜ਼, ਆਜ ਤੱਕ, ਇੰਡੀਆ ਟੂਡੇ, ਸ਼ੇਵਰੂਡ, CNN ਨਿਊਜ਼ 18, ਆਨੰਦ ਨਾਰਾਸਿਮਨ, ਫਸਟ ਪੋਸਟ, ਸ਼ਿਵੰਗੀ ਸ਼ਰਮਾ, ਪਾਲਕੀ ਸ਼ਰਮਾ, ਦ ਫਰਸਟ੍ਰੇਟਡ ਇੰਡੀਅਨ, TFI ਗਲੋਬ, TFI ਕੈਨੇਡਾ, ਅਜੀਤ ਦੱਤਾ, ਅਤਲ ਮਿਸ਼ਰਾ, ਟਾਈਮਜ਼ ਨਾਓ, ਇਹ ਸਾਰੇ ਜਿਹੜੇ ਆ ਇਸ ਤੋਂ ਬਿਨਾਂ ਉਹਨਾਂ ਨੇ ਇਹ ਦੱਸਿਆ ਵੀ ਕਿਸ ਤਰ੍ਹਾਂ ਜਿੱਦਾਂ ANI ਆ ਉਹਨਾਂ ਦੇ 21 ਮਿਲੀਅਨ ਜਿਹੜੇ ਵਿਊਅਰਸ ਹੈਗੇ ਆ ਤੇ ਕਿੱਦਾਂ ਗੌਰਵ ਆਰੀਆ 11 ਮਿਲੀਅਨ ਉਹਦੇ ਜਿਹੜੇ ਆ ਵਿਊਅਰਸ ਹੈਗੇ ਆ। ਆਨੰਦ ਰੰਗਾਰਾਥਨ, ਵਿਜਯੰਤ ਜੇ ਪਾਂਡਾ,
ਸਮਤਾ ਪ੍ਰਕਾਸ਼, ਅਮੀਸ਼ ਦੇਵਗਨ, ਤੇ ANI। ਸੋ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਇੱਦਾਂ ਦੇ ਜਰਨਲਿਸਟ ਜਾਂ ਇਹ ਟੀਵੀ ਚੈਨਲਾਂ ਦੇ ਮਾਲਕ ਆ, ਉਹਨਾਂ ਦੇ ਨਿਆਣੇ ਕੈਨੇਡਾ 'ਚ ਆ। ਪਿੱਛੇ ਇੱਕ ਜਰਨਲਿਸਟ ਰੋਂਦੀ ਸੀ, ਦੇਖੋ ਜੀ ਮੇਰਾ ਨਾਂ ਐਕਸਪੋਜ਼ ਕਰ ਦਿੱਤਾ ਤੇ ਮੇਰਾ ਤਾਂ ਹੁਣ ਖਤਰਾ ਆ, ਮੈਂ ਜੇ ਕੈਨੇਡਾ 'ਚ ਜਾਊਂਗੀ, ਮੇਰੇ ਨਿਆਣੇ ਕੈਨੇਡਾ ਦੇ ਵਿੱਚ ਹੈਗੇ ਆ। ਇੱਕ ਪਾਸੇ ਤੁਸੀਂ ਝੂਠ ਫੈਲਾਉਂਦੇ ਆ, ਦੂਜੇ ਪਾਸੇ ਫਿਰ ਜਦੋਂ ਹੁਣ ਪੂਰੀ ਦੀ ਪੂਰੀ ਰਿਪੋਰਟ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋਈ ਹੈਗੀ ਆ, ਹੁਣ ਤੁਸੀਂ ਰੋਂਦੇ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਇਸ ਰਿਪੋਰਟ ਦਾ ਲਿੰਕ ਆਪਾਂ ਕੋਸ਼ਿਸ਼ ਕਰਦੇ ਆ ਆਪਣੇ ਫੇਸਬੁੱਕ ਦੇ ਥੱਲੇ ਪਾ ਦਾਂਗੇ, ਤੇ ਜਿਹੜੇ ਨਹੀਂ ਵੀ ਲੱਭ ਸਕੇ ਤੇ ਬੜੀ ਈਜ਼ੀਲੀ ਆ, ਹੈਡਿੰਗ ਮੈਂ ਤੁਹਾਨੂੰ ਦੱਸ ਦਿੱਤਾ, ਸੁਣ ਲਿਓ ਦੁਬਾਰਾ ਕਿ ਇਸ ਰਿਪੋਰਟ ਨੂੰ ਪੜ੍ਹਿਓ ਜ਼ਰੂਰ। ਤੁਹਾਨੂੰ ਨੌਲੇਜ ਮਿਲੂਗਾ ਵੀ ਹਾਂ ਕਿਸ ਤਰ੍ਹਾਂ ਜਿਹੜੀਆਂ ਐਕਚੁਅਲ ਡੈਮੋਕ੍ਰੈਟਿਕ ਸਰਕਾਰਾਂ ਹੈਗੀਆਂ, ਕਿੰਨੀ ਜ਼ਿਆਦਾ ਇਨਵੈਸਟੀਗੇਸ਼ਨ ਕਰਕੇ ਕਿਹੜਾ ਚੈਨਲ, ਕਿਹੜਾ ਬੰਦਾ ਕੀ ਕਰ ਰਿਹਾ ਹੈਗਾ, ਉਹ ਪੂਰੀ ਦੀ ਪੂਰੀ ਡਿਟੇਲ ਰਿਪੋਰਟ ਉਹਨਾਂ ਨੇ ਛਾਪੀ ਹੈਗੀ ਆ।